ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਸਾਡੇ ਨਾਲ ਇਸ ਟਾਈਮ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅੱਜ 5 ਮਈ ਦਿਨ ਵੀਰਵਾਰ ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਜੇਕਰ ਤੁਸੀਂ AARP ਦੇ ਮੈਂਬਰ ਹੋ ਅਤੇ ਤੁਹਾਡਾ ਰੈਕਡ ਕਲੀਨ ਆ ਅਤੇ ਤੁਹਾਨੂੰ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30 ਤੋਂ 40% ਤੱਕ ਡਿਸਕਾਊਂਟ ਲੈ ਕੇ ਦੇ ਸਕਦੇ ਆ। ਸੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਰੋ ਜੀ ਇਹਨਾਂ ਨੂੰ ਕਾਲ 408-272-2500। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 408-722-7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਪੰਨੂ ਜੀ ਸ਼ੁਰੂ ਕਰਦੇ ਹਾਂ। ਜਿਹੜਾ ਆ ਮੈਡੀਕਲ ਸਿੱਖਿਆ ਵਿਭਾਗ ਦੇ ਵਿੱਚ ਜੋਸ਼ੀ ਦੀਆਂ ਕਾਫੀ ਗੜਬੜੀਆਂ। ਬਿਲਕੁਲ ਜੀ, ਐਕਚੁਅਲੀ ਸ਼ਾਇਦ ਜਿਵੇਂ ਜਿਵੇਂ ਦਿਨ ਜਿਹੜੇ ਉਹ ਨੇੜੇ ਆਉਣਗੇ ਜੀ ਇਲੈਕਸ਼ਨਾਂ ਦੇ, ਤਿਉਂ ਇੱਦਾਂ ਦੇ ਜਿਹੜੇ ਘੁਟਾਲੇ ਨੇ ਉਹ ਹੋਰ ਨਿਕਲਣਗੇ। ਸਾਰੇ ਜਿੰਨੇ ਨਿਯਮ ਕਾਨੂੰਨ ਸੀਗੇ ਜੀ ਉਹਨਾਂ ਨੂੰ ਛਿੱਕੇ ਟੰਗਦਿਆਂ ਹੋਇਆ ਮੈਡੀਕਲ ਸਿੱਖਿਆ ਮੰਤਰੀ ਜਿਹੜੇ ਨੇ ਅਨਿਲ ਜੋਸ਼ੀ ਹੁਰੀ, ਉਹਨਾਂ ਨੇ ਆਪਣੇ ਵਿਭਾਗ ਦੇ ਤਕਰੀਬਨ ਹਰ ਉੱਚੇ ਅਹੁਦੇ ਦੇ ਵਾਸਤੇ ਆਪਣੇ ਜਿਹੜੇ ਚਹੇਤੇ ਡਾਕਟਰ ਨੇ ਉਹਨਾਂ ਦੇ ਆਪਣੇ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਜੀ ਇਹਨਾਂ ਅਹੁਦਿਆਂ ਦੇ ਉੱਤੇ ਨਿਯੁਕਤ ਜਿਹੜਾ ਜੀ ਉਹ ਕਰ ਦਿੱਤਾ ਜੀ। ਇੱਥੋਂ ਤੱਕ ਹਾਲਾਤ ਨੇ ਜੀ ਕਿ ਅਨਿਲ ਜੋਸ਼ੀ ਹੋਰਾਂ ਦਾ ਇੱਕ ਗਵਾਂਢੀ ਜਿਹੜਾ ਜੀ ਉਹ ਡਾਕਟਰ ਹੈ, ਉਹਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ ਜਿਹੜਾ ਜੀ ਉਹ ਬਣਾ ਦਿੱਤਾ ਗਿਆ। ਇਹ ਸਾਰੀਆਂ ਨਿਯੁਕਤੀਆਂ ਜਿਹੜੀਆਂ ਜੀ ਮੰਤਰੀ ਦੇ ਆਦੇਸ਼ ਦੇ ਉੱਤੇ ਜਿਹੜੀਆਂ ਹੋਈਆਂ ਨੇ। ਡਾਕਟਰ ਬਚਨ ਲਾਲ ਭਾਰਦਵਾਜ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ, ਜਦੋਂ ਕਿ ਉਹ ਪੰਜਾਬ ਦੀ ਮੈਡੀਕਲ ਫੈਕਲਟੀ ਦੀ ਸੀਨੀਅਰਿਟੀ ਜਿਹੜੀ ਆ ਜੀ ਉਹਦੀ ਸੂਚੀ ਦੇ ਵਿੱਚ 35 ਦੇ ਉੱਤੇ ਆ। ਪਟਿਆਲੇ ਦੇ ਮੈਡੀਕਲ ਕਾਲਜ ਦੇ ਵਿੱਚ ਘੱਟੋ ਘੱਟ 7 ਪ੍ਰੋਫੈਸਰ ਡਾਕਟਰ ਭਾਰਦਵਾਜ ਤੋਂ ਸੀਨੀਅਰ ਨੇ। ਇਹ ਪਤਾ ਲੱਗਾ ਜੀ ਕਿ ਵਿਭਾਗ ਨੇ ਮੰਤਰੀ ਨੂੰ ਨਿਯਮਾਂ ਮੁਤਾਬਕ ਨਿਯੁਕਤੀ ਲਈ ਫਾਈਲ ਭੇਜੀ ਸੀ, ਪਰ ਉਹਨਾਂ ਡਾਕਟਰ ਭਾਰਦਵਾਜ ਨੂੰ ਪ੍ਰਿੰਸੀਪਲ ਨਿਯੁਕਤ ਕਰਨ ਦਾ ਨੋਟ ਜਿਹੜਾ ਉਹ ਭੇਜ ਦਿੱਤਾ। ਜਿਹੜੇ ਇਹ ਕਿਹਾ ਜਾ ਰਿਹਾ ਜੀ, ਕਿਉਂਕਿ ਇਹਦੇ ਜਿਹੜੇ ਸਕੱਤਰ ਨੇ ਹੁਸਨ ਲਾਲ ਨੇ, ਉਹਨਾਂ ਨੇ ਇਹ ਕਿਹਾ ਜੀ ਕਿ ਇਹ ਨਿਯੁਕਤੀਆਂ ਜਿਹੜੀਆਂ ਉਹ ਟੈਂਪਰੇਰੀ ਨੇ, ਭਾਵੇਂ ਨਿਯਮ ਕਾਫੀ ਪੁਰਾਣੇ ਨੇ, ਪਰ ਵਿਭਾਗ ਨੇ ਇਹਨਾਂ ਨਿਯਮਾਂ ਮੁਤਾਬਕ ਨਿਯੁਕਤੀ ਦੀ ਪ੍ਰਕਿਰਿਆ ਕਦੇ ਸ਼ੁਰੂ ਹੀ ਜਿਹੜੀ ਆ ਜੀ ਉਹ ਨਹੀਂ ਕੀਤੀ ਜੀ। ਇਹ ਇੱਕ ਗੱਲ ਸਿਰਫ ਪਟਿਆਲੇ ਦੀ ਨਹੀਂ ਆ ਜੀ, ਵੱਖ-ਵੱਖ ਥਾਵਾਂ ਦੇ ਉੱਤੇ ਇਸੇ ਕਿਸਮ ਦੀਆਂ ਜਿਹੜੀਆਂ ਨਿਯੁਕਤੀਆਂ ਉਹ ਅਨਿਲ ਜੋਸ਼ੀ ਹੋਰਾਂ ਨੇ ਕਰ ਦਿੱਤੀਆਂ ਨੇ ਆਪਣੇ ਸਿਰਫ ਤੁਸੀਂ ਇਹ ਕਹਿ ਲਓ ਕਿ ਛਿੱਤਰ ਦੇ ਉੱਤੇ ਜੀ ਵੀ ਆਹ ਹੀ ਚਾਹੀਦਾ। ਪੰਜਾਬ ਮੈਡੀਕਲ ਸਿੱਖਿਆ ਜਿਹੜਾ 2016 ਦੇ ਮੁਤਾਬਕ ਰਾਜ ਦੇ ਸਰਕਾਰੀ ਮੈਡੀਕਲ ਕਾਲਜ ਜਿਹੜੇ ਨੇ ਉਹਨਾਂ ਦੇ ਵਿੱਚ ਕੰਮ ਕਰਦੇ ਸੀਨੀਅਰ ਪ੍ਰੋਫੈਸਰਾਂ ਦੀ ਕਮੇਟੀ ਵਿੱਚ ਸਭ ਤੋਂ ਸੀਨੀਅਰ ਨੂੰ ਪ੍ਰਿੰਸੀਪਲ ਜਿਹੜਾ ਜੀ ਉਹ ਚੁਣਿਆ ਜਾਣਾ ਚਾਹੀਦਾ। ਔਰ ਇਹ ਨਿਯਮ ਜਿਹੜੇ ਮਾਰਚ ਦੇ ਵਿੱਚ ਹੀ ਮੈਡੀਕਲ ਸਿੱਖਿਆ ਵਿਭਾਗ ਦੇ ਸਕੱਤਰ ਨੇ ਨੋਟੀਫਾਈ ਕੀਤੇ ਸੀਗੇ, ਪਰ ਤੁਸੀਂ ਇਹ ਕਹਿ ਲਓ ਕਿ ਮੰਤਰੀ ਸਾਹਿਬ ਜਿਹੜੇ ਜੀ ਉਹ ਟਿੱਚ ਜਾਣਦੇ ਨੇ ਇਹਨਾਂ ਨਿਯਮਾਂ ਵਿੱਚ। ਜੀ ਜੀ ਬਿਲਕੁਲ ਜੀ। ਅਗਲੀ ਗੱਲ ਕਰੀਏ, 3 ਹੋਰ ਕਿਸਾਨ ਦੁਨੀਆ ਤੋਂ ਰੁਖਸਤ। ਬਿਲਕੁਲ ਜੀ, ਐਕਚੁਅਲੀ ਇਹ ਤਕਰੀਬਨ ਤੁਸੀਂ ਕਹਿ ਲਓ ਕਿ ਇਹ ਖਬਰਾਂ ਤਾਂ ਰੋਜ਼ ਦੀਆਂ ਨੇ, ਪਰ ਐਵਰੇਜ ਜਿਹੜੀ ਹੈ ਨਾ ਜੀ ਉਹ ਖੁਦਕੁਸ਼ੀਆਂ ਦੀ ਉਹ ਵੱਧਦੀ ਤੁਰੀ ਜਾਂਦੀ ਹੈ। ਇਹ ਸਭ ਤੋਂ ਫਿਕਰਮੰਦੀ ਵਾਲੀ ਜਿਹੜੀ ਹੈ ਜੀ ਉਹ ਗੱਲ ਹੈ। ਜੇ ਨਹੀਂ ਕਿਸੇ ਨੂੰ ਫਿਕਰਮੰਦੀ ਹੈ ਤਾਂ ਉਹ ਸਰਕਾਰ ਨੂੰ ਜਿਹੜੀ ਹੈ ਜੀ ਉਹ ਨਹੀਂ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ 2 ਦਿਨ ਪਹਿਲਾਂ ਜਿਹੜਾ ਪੁੱਛਿਆ ਗਿਆ ਸੀ ਮਾਲਵੇ 'ਚ ਖੁਦਕੁਸ਼ੀਆਂ ਦੇ ਬਾਰੇ ਦੇ ਵਿੱਚ, ਕਹਿੰਦੇ ਜੀ ਕੇਂਦਰ ਦੀ ਸਰਕਾਰ ਦੀਆਂ ਪਾਲਿਸੀਜ਼ ਇਹਦੇ ਵਾਸਤੇ ਜ਼ਿੰਮੇਵਾਰ ਹੈ, ਕੋਈ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਪੰਜਾਬ ਦੀ ਸਰਕਾਰ ਦੀ ਕਿਸੇ ਵੀ ਮਾਮਲੇ ਦੇ ਉੱਤੇ ਜਿਹੜੀ ਹੈ ਜੀ ਉਹ ਨਹੀਂ ਹੈਗੀ। ਉਹਨਾਂ ਕੋਲੇ ਘੜਿਆ ਘੜਾਇਆ ਜਾਂ ਜਿਹੜਾ ਜੀ ਉਹ ਜਵਾਬ ਹੁੰਦਾ। 3 ਹੋਰ ਜਿਹੜੇ ਜੀ ਉਹ ਤੁਰ ਗਏ ਨੇ ਇਸ ਦੁਨੀਆ ਤੋਂ। ਏਰੀਆ ਤਕਰੀਬਨ ਉਹੀ ਹੈ ਜੀ ਜਿਹੜਾ ਮੋਸਟ ਅਫੈਕਟਡ ਹੈ। ਜਿਹੜਾ ਮਾਨਸੇ ਦੇ ਪਿੰਡ ਟਾਹਲੀਆਂ ਦਾ ਇੱਕ ਨੌਜਵਾਨ ਸੀਗਾ ਜੀ ਗੁਰਤੇਜ ਸਿੰਘ,
ਝੁਨੀਰ ਦੇ ਪਿੰਡ ਫੱਤਾ ਮਲੋਕਾ ਦਾ ਲਾਭ ਸਿੰਘ 40 ਸਾਲਾਂ ਦਾ, ਦੇਵੀਗੜ੍ਹ ਦੇ ਪਿੰਡ ਖੇੜੀ ਰਣਵਾ ਦਾ ਅਮਰਜੀਤ ਸਿੰਘ ਜਿਹੜਾ ਜੀ ਉਹ ਖੁਦਕੁਸ਼ੀਆਂ ਦੇ ਵਿੱਚ ਜਿਹੜਾ ਜੀ ਨਾਂ ਜੁੜ ਗਿਆ। ਪਿੰਡ ਟਾਹਲੀਆਂ ਦਾ 35 ਸਾਲਾਂ ਦਾ ਕਿਸਾਨ ਜਿਹੜਾ ਗੁਰਤੇਜ ਸਿੰਘ ਸੀਗਾ ਜੀ, ਉਹਦੇ ਕੋਲੇ 14 ਕਨਾਲਾਂ ਜ਼ਮੀਨ ਸੀਗੀ। ਉਹ ਜ਼ਮੀਨ ਠੇਕੇ ਦੇ ਉੱਤੇ ਲੈ ਕੇ ਜਿਹੜੀ ਖੇਤੀ ਕਰਦਾ ਸੀਗਾ। ਉਹਦੀ ਨਰਮੇ ਦੀ ਫਸਲ ਚਿੱਟਾ ਮੱਛਰ ਜਿਹੜਾ ਉਹ ਚੱਟ ਗਿਆ, ਉਹਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ, ਜਿਹਦੇ ਕਰਕੇ ਉਹ ਪਰੇਸ਼ਾਨ ਸੀਗਾ। 4 ਲੱਖ ਦੇ ਕਰੀਬ ਬੈਂਕ ਤੇ ਆੜਤੀਆਂ ਦਾ ਉਹਨੇ ਕਰਜ਼ਾ ਜਿਹੜਾ ਉਹ ਦੇਣਾ ਸੀਗਾ। ਕੀਟਨਾਸ਼ਕ ਦਵਾਈ ਜਿਹੜੀ ਹੈ ਜੀ ਉਹ ਪੀ ਕੇ ਇਸ ਦੁਨੀਆ ਤੋਂ ਤੁਰ ਗਿਆ। ਇਸੇ ਤਰੀਕੇ ਦੇ ਨਾਲ ਝੁਨੀਰ ਦੇ ਪਿੰਡ ਜਿਹੜਾ ਜੀ ਫੱਤਾ ਮਲੋਕਾ, ਉੱਥੋਂ ਦਾ ਲਾਭ ਸਿੰਘ 40 ਸਾਲਾਂ ਦਾ ਸੀਗਾ ਜੀ। ਉਹਦੇ ਸਿਰ ਵੀ ਆੜਤੀਏ ਦਾ 4,50,000 ਰੁਪਏ ਦਾ, ਬੈਂਕਾਂ ਦਾ 2.5 ਲੱਖ ਰੁਪਏ ਦਾ ਕਰਜ਼ਾ ਸੀਗਾ। ਉਹਨੇ ਵੀ ਕੀਟਨਾਸ਼ਕ ਦਵਾਈ ਜਿਹੜੀ ਆ ਜੀ ਪੀ ਲਈ ਆ। ਥਾਣਾ ਜੁਲਕਾਂ ਦਾ ਪਿੰਡ ਪੈਂਦਾ ਖੇੜੀ ਰਣਵਾ, ਉੱਥੋਂ ਦਾ ਅਮਰਜੀਤ ਸਿੰਘ 45 ਸਾਲਾਂ ਦਾ ਜਿਹੜਾ ਸੀਗਾ ਜੀ, ਉਹਨੇ ਬੈਂਕਾਂ ਦਾ 25 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਜਿਹੜਾ ਉਹ ਮੋੜਨਾ ਸੀਗਾ। ਮਾਨਸਿਕ ਤੌਰ ਤੇ ਉਹ ਪਰੇਸ਼ਾਨ ਰਹਿੰਦਾ ਸੀਗਾ। ਸਲਫਾਸ ਖਾ ਕੇ ਉਹਨੇ ਆਪਣੀ ਜਾਨ ਜਿਹੜੀ ਹੈ ਜੀ ਉਹ ਦੇ ਦਿੱਤੀ ਆ। 3 ਖੁਦਕੁਸ਼ੀਆਂ ਜਿਹੜੀਆਂ ਦੀ ਇਹ ਪਿਛਲੇ 24 ਘੰਟੇ ਦੇ ਦੌਰਾਨ ਜਿਹੜੀਆਂ ਦੀ ਪੰਜਾਬ ਦੇ ਵਿੱਚ ਜਿਹੜੀਆਂ ਹੋਈਆਂ ਨੇ। ਹੁਣ ਪਤਾ ਨਹੀਂ ਜੀ ਇਹਦੇ ਵਾਸਤੇ ਕਿਹਨੂੰ ਦੋਸ਼ੀ ਜਿਹੜਾ ਜੀ ਉਹ ਠਹਿਰਾਇਆ ਜਾਵੇ, ਪਰ ਗੱਲ ਇਹ ਹੈ ਜੀ ਕਿ ਕੀ ਇਹ ਜਿਹੜੀਆਂ ਖੁਦਕੁਸ਼ੀਆਂ ਨੇ ਉਹ ਰੁਕਣਗੀਆਂ ਕਿਸੇ ਤਰੀਕੇ ਦੇ ਨਾਲ, ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਇਸ ਪਾਸੇ ਵੱਲ ਨੂੰ ਕਦਮ ਨਹੀਂ ਚੁੱਕਦੇ ਕਿ ਇਹ ਜਿਹੜੀਆਂ ਦੀ ਰੋਕਣ ਦੇ ਵਾਸਤੇ, ਉਨੀ ਦੇਰ ਤੱਕ ਇਹ ਰੁਕਣੀਆਂ ਨਹੀਂ ਗੀਆਂ। ਇਸ ਪਾਸੇ ਵੱਲ ਨੂੰ ਕੋਈ ਕਦਮ ਜਿਹੜਾ ਜੀ ਉਹ ਚੁੱਕਿਆ ਹੀ ਨਹੀਂ ਜਾ ਰਿਹਾ। ਇਹ ਕੋਈ ਜਿਹੜਾ ਜੀ ਸਟੈਪ ਨਹੀਂ ਹੈ ਕਿ ਜੇ ਕੋਈ ਖੁਦਕੁਸ਼ੀ ਕਰ ਜਾਂਦਾ ਤੇ ਉਹਨੂੰ ਜਿਹੜਾ ਜੀ ਮਰਨ ਤੋਂ ਬਾਅਦ ਪੈਸੇ ਜਿਹੜੇ ਨੇ ਉਹ ਦੇ ਦਿੱਤੇ ਜਾਣ। ਇਹ ਰੋਕਣ ਦੇ ਵਾਸਤੇ ਯਤਨ ਜਿਹੜੇ ਆ ਜੀ ਹੋਣੇ ਚਾਹੀਦੇ ਆ, ਉਹ ਅਜੇ ਤੱਕ ਕਿਤੇ ਵੀ ਹੋ ਰਹੇ ਨਹੀਂ ਦਿਸਦੇ ਜੀ। ਜੀ ਤੇ ਕਿਸਾਨਾਂ ਦੀ ਗੱਲ ਨੂੰ ਲੈ ਕੇ ਗੱਲ ਕਰ ਲਈਏ ਵੀ ਅਡਾਨੀ ਦੇ ਸਿਰ ਕਹਿੰਦੇ ਜੀ ਉਹਨਾਂ ਕਰਜ਼ਾ ਹੈ ਜਿੰਨਾ ਪੂਰੇ ਕਿਸਾਨਾਂ ਦੇ ਸਿਰ ਦੇ ਉੱਤੇ ਕੁੱਲ ਕਰਜ਼ਾ ਹੈ ਪੂਰੇ ਭਾਰਤ ਦਾ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਰਾਜ ਸਭਾ ਦੇ ਵਿੱਚ ਜਿਹੜਾ ਜੀ ਉਹ ਇਹ ਦੱਸਿਆ ਗਿਆ ਕਿ ਸਰਕਾਰੀ ਤੇ ਨਿੱਜੀ ਜਿਹੜੇ ਬੈਂਕਾਂ ਦਾ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਔਰ ਖਾਸ ਤੌਰ ਦੇ ਉੱਤੇ ਤੇ ਅਡਾਨੀ ਗਰੁੱਪ ਦਾ ਜਿਹੜਾ ਜੀ ਉਹ ਜ਼ਿਕਰ ਕੀਤਾ ਗਿਆ ਕਿ ਕੰਪਨੀ ਦੇ ਉੱਤੇ ਸਰਕਾਰ ਨੇ ਇੰਨੀ ਕਿਰਪਾ ਜਿਹੜੀ ਹੈ ਜੀ ਕੀਤੀ ਹੋਈ ਆ ਕਿ ਉਹਦੇ ਕਰਜ਼ 72,000 ਕਰੋੜ ਰੁਪਏ ਦਾ ਹੈ। ਔਰ ਦੇਸ਼ ਦੇ ਕਿਸਾਨਾਂ ਦੇ ਸਿਰ ਇੰਨਾ ਹੀ ਕਰਜ਼ਾ ਜਿਹੜਾ ਜੀ ਉਹ ਬਕਾਇਆ। ਇਹ ਇੱਕੋ ਜਿਹਾ ਹੀ ਹੈ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਗੌਤਮ ਅਡਾਨੀ ਤੇ ਜਿਹੜੇ ਕਿਸਾਨ ਨੇ, ਜਿੰਨਾ ਟੋਟਲ ਕਿਸਾਨਾਂ ਦੇ ਉੱਤੇ ਕਰਜ਼ਾ, ਇੰਨਾ ਇਹ ਗੌਤਮ ਅਡਾਨੀ ਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਕਰਜ਼ਾ ਹੈ। ਔਰ ਇਹ ਕਿਹਾ ਜਾ ਰਿਹਾ ਜੀ ਕਿ ਉਹਦਾ ਪੱਲਿਓਂ ਕੱਖ ਵੀ ਨਹੀਂ ਲੱਗਿਆ ਹੋਇਆ, ਪਰ ਐਸੀ ਸਰਕਾਰ ਉਹਦੇ ਉੱਤੇ ਦਿਆਲ ਹੈ ਜੀ ਕਿ ਉਹ ਗੱਲ ਮੂੰਹ ਦੇ ਵਿੱਚੋਂ ਕੱਢੇ ਤੇ ਨਾਲ ਦੀ ਨਾਲ ਜਿਹੜੀ ਹੈ ਜੀ ਉਹ ਪੂਰੀ ਹੋ ਜਾਂਦੀ ਹੈ। ਬੈਂਕਾਂ ਜਿਹੜੀਆਂ ਜੀ ਉਹਨੂੰ ਅੰਨਾ ਕਰਜ਼ਾ ਜਿਹੜਾ ਜੀ ਉਹ ਦੇਈ ਜਾ ਰਹੀਆਂ ਨੇ, ਮੁੜ ਕੇ ਕੱਲ ਨੂੰ ਉਹਦੇ ਵਿੱਚੋਂ ਵੀ ਵਿਜੇ ਮਾਲਿਆ ਹੀ ਨਿਕਲਣਾ ਜੀ। ਜੀ ਬਿਲਕੁਲ ਜੀ। ਅੱਜ ਜਦੋਂ ਪ੍ਰਧਾਨ ਮੰਤਰੀ ਹੁਣੀ ਉਹਨਾਂ ਦੇ ਚੱਕ ਕੇ ਬਰੀਫ ਕੇਸ ਕਦੇ ਕਜ਼ਾਕਿਸਤਾਨ, ਕਦੇ ਆਸਟ੍ਰੇਲੀਆ ਤੇ ਕਦੇ ਕਿਤੇ ਘੁੰਮ ਸਕਦੇ ਆ, ਤਾਂ ਇਹ ਬੈਂਕਾਂ ਕੀ ਚੀਜ਼ਾਂ ਨੇ। ਅਗਲੀ ਗੱਲ ਕਰੀਏ ਮਾਂ ਪੁੱਤ ਖੁਦਕੁਸ਼ੀ ਵਾਲੇ ਮਾਮਲੇ ਦੇ ਵਿੱਚ ਸਰਕਾਰ ਵੱਲੋਂ 6 ਲੱਖ ਰੁਪਈਆ ਦੇਣ ਦਾ ਐਲਾਨ। ਇਹਦੀ ਐਕਚੁਅਲੀ ਇਹਨਾਂ ਦਾ ਜਿਹੜਾ ਭੋਗ ਸੀਗਾ ਜੀ ਕੱਲ, ਔਰ ਭੋਗ ਦੇ ਮੌਕੇ ਦੇ ਉੱਤੇ ਬਹੁਤੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਇਸ ਕਰਕੇ ਨਹੀਂ ਪਹੁੰਚੀਆਂ। ਹੁੰਦਾ ਕੀ ਆ ਜੀ, ਜਿਹੜੀਆਂ ਸਰਕਾਰੀ ਧਿਰਾਂ ਨੇ ਉਹ ਅਕਸਰ ਇਹੋ ਜਿਹਾ ਜਿਹੜਾ ਸਮਾਗਮ ਹੁੰਦਾ ਨਾ ਜੀ ਉਹਨੂੰ ਹਾਈਜੈਕ ਕਰ ਲੈਂਦੀਆਂ ਨੇ ਤਾਂ ਕਿ ਉੱਥੇ ਸਰਕਾਰ ਦੇ ਉੱਤੇ ਜਿਹੜਾ ਜੀ ਉਹ ਕਿਸੇ ਕਿਸਮ ਦਾ ਤਵਾ ਜਿਹੜਾ ਜੀ ਉਹ ਨਾ ਲੱਗੇ। ਆਪਾਂ ਗੱਲ ਸਾਂਝੀ ਕੀਤੀ ਸੀਗੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਇੱਕ ਦਿਨ ਪਹਿਲਾਂ ਕਿ ਅਸਲ ਦੇ ਵਿੱਚ ਜਿਹੜਾ ਜੀ ਕਾਰਨ ਕੀ ਰਿਹਾ ਜੀ ਇਹਨਾਂ ਜਿਹੜੀਆਂ ਖੁਦਕੁਸ਼ੀਆਂ ਸੀਗੀਆਂ ਮਾਂ ਪੁੱਤ ਦੀਆਂ ਉਹਦਾ। ਹੁਣ ਜਦੋਂ ਇਹਨਾਂ ਦੀ ਭੋਗ ਜਿਹੜਾ ਜੀ ਪਿਆ ਉੱਥੇ ਸਰਕਾਰ ਜਿਹੜੀ ਹੈ ਜੀ ਉਹ ਪਹੁੰਚੀ ਔਰ ਉਹਨਾਂ ਨੇ ਜਿਹੜਾ ਜੀ 6 ਲੱਖ ਰੁਪਈਆ ਜਿਹੜਾ ਜੀ ਉਹ ਮਾਲੀ ਇਮਦਾਦ ਦੇ ਵੱਲੋਂ ਜਿਹੜਾ ਜੀ ਹੁਕਮ ਜਿਹੜੇ ਨੇ ਉਹ ਤੁਰੰਤ ਜਾਰੀ ਕੀਤੇ ਗਏ ਨੇ। ਜਿਹੜੇ ਬਰਨਾਲੇ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਇਹ ਹੁਕਮ ਦਿੱਤੇ ਗਏ ਨੇ ਕਿ ਪਰਿਵਾਰ ਨੂੰ 6 ਲੱਖ ਰੁਪਈਏ ਦਾ ਮੁਆਵਜ਼ਾ ਤੁਰੰਤ ਜਿਹੜਾ ਜੀ ਉਹ ਦਿੱਤਾ ਜਾਵੇ। ਇਹ ਵੀ ਸਰਕਾਰ ਨੇ ਕਿਹਾ ਜੀ ਕਿ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਦੇ ਹੇਠ ਜ਼ਿਲ੍ਹਾ ਪੱਧਰ ਦੇ ਉੱਤੇ ਕਮੇਟੀਆਂ ਜਿਹੜੀਆਂ ਬਣਾਈਆਂ ਗਈਆਂ ਨੇ ਜਿਹੜੀ ਕਿ ਫੌਰੀ ਮਾਲੀ ਮਦਦ ਜਿਹੜੀ ਦਿੰਦੀਆਂ ਨੇ। ਜਿਹਦਾ ਮੈਂ ਹੁਣੇ ਜ਼ਿਕਰ ਤੁਹਾਡੇ ਨਾਲ ਕਰਕੇ ਹਟਿਆ ਕਿ ਫੌਰੀ ਮਾਲੀ ਮਦਦ ਜਿਹੜੀ ਆ ਜੀ ਉਹ ਕਦੋਂ ਦਿੱਤੀ ਜਾਂਦੀ ਆ, ਜਦੋਂ ਕਿਸਾਨ ਜਿਹੜਾ ਜੀ ਉਹ ਖੁਦਕੁਸ਼ੀ ਕਰ ਜਾਂਦਾ ਉਦੋਂ ਇਹ ਮਦਦ ਜਿਹੜੀ ਆ ਜੀ ਉਹ ਦਿੱਤੀ ਜਾਂਦੀ ਆ। ਪਹਿਲਾਂ ਮਦਦ ਜਿਹੜੀ ਆ ਜੀ ਉਹ ਨਹੀਂ ਜਿਹੜੀ ਕਰਨ ਦੇ ਵਾਸਤੇ ਕੋਈ ਵੀ ਜਿਹੜਾ ਜੀ ਉਹ ਤਿਆਰ। ਜਿਹੜਾ ਇਹ ਬੜਾ ਸੰਵੇਦਨਸ਼ੀਲ
ਸੰਵੇਦਨਸ਼ੀਲ ਜਿਹੜਾ ਮਾਮਲਾ ਸੀਗਾ, ਜਿਹੜਾ ਭਖਿਆ ਸੀਗਾ, ਔਰ ਸਰਕਾਰ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਚਫੇਰਿਓਂ ਜਿਹੜੀ ਆ ਉਹ ਘਿਰੀ ਹੋਈ ਆ। ਇੱਕ ਤਾਂ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ, ਦੂਜੀਆਂ ਇਹ ਜੀ ਕਿ ਜਿਹੜੇ ਅਕਾਲੀ ਬੀਜੇਪੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਵੱਲੋਂ ਜਿਵੇਂ ਧਰਨੇ ਮੁਜ਼ਾਹਰੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਆੜ੍ਹਤੀਆਂ ਦੇ ਹੱਕ ਦੇ ਵਿੱਚ ਕਿ ਇਹ ਕੇਸ ਜਿਹੜਾ ਜੀ ਉਹ ਵਾਪਸ ਜਿਹੜਾ ਉਹ ਕੀਤਾ ਜਾਵੇ। ਸੋ ਇਹ ਇਸ ਕਰਕੇ ਜਿਹੜੀ ਸਰਕਾਰ ਆ ਜੀ ਉਹ ਪੈਸੇ ਦੇ ਕੇ ਜਿਹੜਾ ਪਰਿਵਾਰ ਹੈ, ਪਰਿਵਾਰ ਦੇ ਮੈਂਬਰ ਜਿਹੜੇ ਨੇ ਜੀ ਉਹਦਾ ਮੂੰਹ ਬੰਦ ਕਰ ਦੇਣਾ ਜਿਹੜਾ ਉਹ ਚਾਹੁੰਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਉਹ ਬੋਲਣ ਨਾ। ਜੇ ਬੋਲਣਗੇ ਤੇ ਲੋਕਾਂ ਦੇ ਸਾਹਮਣੇ ਜਿਹੜੀ ਹੈ ਜੀ ਉਹ ਗੱਲ ਆਊਗੀ। ਗਰੀਬ ਜਿਹੜਾ ਬੰਦਾ ਜੀ ਉਹਨੂੰ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਚੁੱਪ ਕਰਵਾਇਆ ਜਾਂਦਾ ਕਿ ਆਹ ਚੁੱਕ ਪੈਸੇ ਹੁਣ ਜਾਣ ਵਾਲੇ ਤਾਂ ਜਿਹੜੇ ਜੀ ਤੁਰ ਗਏ, ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਜੀ ਉਹ ਸੌਖੀ ਕਰੋ। ਜੀ ਬਿਲਕੁਲ ਬਿਲਕੁਲ। ਅਗਲੀ ਗੱਲ ਆਪਾਂ ਕਰਦੇ ਹਾਂ, ਸੋਨੇ ਦੇ ਬਿਸਕੁਟ ਲੁੱਟਣ ਵਾਲਾ ਕਰਨਲ ਗ੍ਰਿਫਤਾਰ। ਬਿਲਕੁਲ ਜੀ, ਐਕਚੁਅਲੀ ਇਹ ਬੜਾ ਆਪਣੇ ਆਪ ਦੇ ਵਿੱਚ ਹੀ ਸਵਾਲ ਜਿਹੜੇ ਖੜੇ ਕਰਨ ਵਾਲੀ ਜਿਹੜੀ ਜਾਣਕਾਰੀ ਹੈ ਜੀ ਕਿ ਮਿਆਂਮਾਰ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਸੋਨੇ ਦੇ ਬਿਸਕਟਾਂ ਨੂੰ ਹਾਈਵੇ ਦੇ ਉੱਤੇ ਲੁੱਟਣ ਦੇ ਮਾਮਲੇ ਦੇ ਵਿੱਚ ਅਸਾਮ ਰਾਈਫਲਸ ਦੇ ਕਮਾਂਡੈਂਟ ਕਰਨਲ ਜਿਹੜੇ ਜਸਜੀਤ ਸਿੰਘ ਨੇ ਉਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜੀ। ਪੁਲਿਸ ਦੇ ਮੁਤਾਬਕ 14.5 ਕਰੋੜ ਰੁਪਏ ਮੁੱਲ ਦੇ 52 ਬਿਸਕੁਟ ਜਿਹੜੇ ਸੀਗੇ ਜੀ ਉਹ ਘਾਤ ਲਾ ਕੇ ਲੁੱਟੇ ਗਏ ਸੀਗੇ। ਐਜ਼ਵਲ ਆਧਾਰਿਤ 39ਵੀਂ ਬਟਾਲੀਅਨ ਦੇ ਕਮਾਂਡਰ DIG ਬ੍ਰਿਗੇਡੀਅਰ TC ਮਲਹੋਤਰਾ ਨੇ ਕਰਨਲ ਨੂੰ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ। ਇਹ ਪਿਛਲੇ ਸਾਲ 14 ਦਸੰਬਰ ਦੀ ਜਿਹੜੀ ਹੈ ਜੀ ਉਹ ਘਟਨਾ ਹੈ। ਗੱਡੀ ਦੇ ਡਰਾਈਵਰ ਲਾਲਨ ਫੇਲਾ ਨੇ ਪੁਲਿਸ ਨੂੰ ਸ਼ਿਕਾਇਤ 'ਚ ਦੋਸ਼ ਲਾਇਆ ਸੀਗਾ ਕਿ ਕੁਝ ਹਥਿਆਰਬੰਦ ਵਿਅਕਤੀਆਂ ਨੇ ਉਹਦਾ ਸੋਨਾ ਲੁੱਟ ਲਿਆ। ਇਸ ਤੋਂ ਬਾਅਦ ਜਾਂਚ ਟੀਮ ਜਿਹੜੀ ਬਿਠਾਈ ਗਈ ਜਿਹਦੇ ਵਿੱਚ ਖੁਲਾਸਾ ਇਹ ਹੋਇਆ ਕਿ ਕਰਨਲ ਜਸਜੀਤ ਸਿੰਘ ਨੇ 8 ਜਵਾਨਾਂ ਨੂੰ ਡਕੈਤੀ ਕਰਨ ਦੇ ਨਿਰਦੇਸ਼ ਦਿੱਤੇ ਸੀਗੇ। ਇਹ ਜਵਾਨ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ। ਕਰਨਲ ਜਸਜੀਤ ਸਿੰਘ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਜਿਹੜੀ ਸੀ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਵੱਲੋਂ ਰੱਦ ਕਰ ਦਿੱਤੀ ਗਈ ਸੀ, ਜਿਹਦੇ ਤੋਂ ਬਾਅਦ ਉਹਨੂੰ ਜਿਹੜਾ ਜੀ ਉਹ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਆਈ ਥਿੰਕ ਵਰਦੀ ਦੇ ਵਿੱਚ ਔਰ ਇਸ ਅਹੁਦੇ ਦੇ ਉੱਤੇ ਰਹਿੰਦੇ ਆ ਜਦੋਂ ਡਾਕੇ ਦੀ ਘਟਨਾ ਦੇ ਵਿੱਚ ਕੋਈ ਵਿਅਕਤੀ ਸ਼ਾਮਲ ਹੋਵੇ ਤਾਂ ਆਈ ਥਿੰਕ ਪੂਰੇ ਸਿਸਟਮ ਦੇ ਉੱਤੇ ਸਵਾਲੀਆ ਚਿੰਨ੍ਹ ਤਾਂ ਜਿਹੜੇ ਜੀ ਉਹ ਲੱਗ ਜਾਂਦੇ ਆ ਜੀ। ਸਵਾਲੀਆ ਚਿੰਨ੍ਹ ਵੀ ਲੱਗਦੇ ਆ ਤੇ ਬਿਲਕੁਲ ਵੀ ਮਾਨ ਸਨਮਾਨ ਨਹੀਂ ਜਿਹੜਾ ਜੀ ਰੱਖਦੇ ਜਿਹੜੇ ਅਹੁਦਿਆਂ ਦੇ ਉੱਤੇ ਬੈਠੇ ਹੁੰਦੇ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਖਾਲਸਾ ਯੂਨੀਵਰਸਿਟੀ ਦੇ ਲਈ ਰਾਹ ਪੱਧਰਾ। ਇਹ ਮਾਮਲਾ ਐਕਚੁਅਲੀ ਦੇਰ ਤੋਂ ਜਿਹੜਾ ਜੀ ਉਹ ਚੱਲ ਰਿਹਾ ਔਰ ਰੌਲਾ ਜਿਹੜੇ ਪਾਉਣ ਵਾਲੇ ਨੇ ਇਹਦੇ ਸਟੂਡੈਂਟ ਜਿਹੜੇ ਵਿਸ਼ਵ ਭਰ ਦੇ ਵਿੱਚ ਬੈਠੇ ਨੇ ਜੀ ਉਹ ਨਹੀਂ ਚਾਹੁੰਦੇ ਕਿ ਖਾਲਸਾ ਕਾਲਜ ਜਿਹੜਾ ਜੀ ਉਹਦੀ ਜਿਹੜੀ ਦਿੱਖ ਹੈ ਉਹ ਖਤਮ ਹੋਵੇ, ਉਹਦੀ ਹੋਂਦ ਹੀ ਜਿਹੜੀ ਹੈ ਜੀ ਉਹ ਖਤਮ ਹੋ ਜਾਏ। ਪਰ ਜਿਹੜੇ ਸੱਤਾਧਾਰੀ ਗਰੁੱਪ ਨੇ ਜਿਨ੍ਹਾਂ ਦਾ ਇਹਦੇ ਵਿੱਚ ਮੈਨੇਜਮੈਂਟ ਦੇ ਵਿੱਚ ਹੈ ਜੀ ਉਹ ਇਸ ਗੱਲ ਦੇ ਉੱਤੇ ਤੁਲੇ ਹੋਏ ਨੇ ਜੀ ਕਿ ਇਹ ਯੂਨੀਵਰਸਿਟੀ ਜਿਹੜੀ ਹੈ ਜੀ ਉਹ ਬਣਾ ਕੇ ਉਹਨਾਂ ਨੇ ਰਹਿਣਾ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਖਾਲਸਾ ਯੂਨੀਵਰਸਿਟੀ ਬਣਾਉਣ ਦੀ ਯੋਜਨਾ ਜਿਹੜੀ ਹੈ ਜੀ ਉਹਨੂੰ ਸਰਕਾਰ ਵੱਲੋਂ ਜਿਹੜੀ ਸਰਕਾਰ ਦੀ ਪ੍ਰਵਾਨਿਤ ਕਮੇਟੀ ਦੇ ਵੱਲੋਂ ਹਰੀ ਝੰਡੀ ਮਿਲ ਗਈ ਹੈ। ਹੁਣ ਪ੍ਰਬੰਧਕਾਂ ਦੇ ਵੱਲੋਂ ਯੂਨੀਵਰਸਿਟੀ ਦਾ ਕੰਮਕਾਜ ਨਵੇਂ ਸੈਸ਼ਨ ਜੁਲਾਈ ਤੋਂ ਆਰੰਭ ਕਰਨ ਦੀ ਜਿਹੜੀ ਉਹ ਯੋਜਨਾ ਜਿਹੜੀ ਹੈ ਉਹ ਹੈ। ਖਾਲਸਾ ਯੂਨੀਵਰਸਿਟੀ ਪਹਿਲਾਂ ਹੀ ਸਥਾਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕੰਧ ਦੇ ਐਨ ਨਾਲ ਜਿਹੜੀ ਹੈ ਜੀ ਉਹ ਸਥਾਪਿਤ ਹੋਊਗੀ। ਯੂਨੀਵਰਸਿਟੀ ਦਾ ਵਿਰੋਧ ਕਰਨ ਵਾਲਿਆਂ ਨੇ ਅੱਜ ਜਿਹੜੀ ਹੈ ਜੀ ਇੱਥੇ ਕੰਪਨੀ ਬਾਗ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਸੱਦੀ ਹੋਈ ਆ। ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਵਿਸ਼ੇਸ਼ ਕਮੇਟੀ ਬਣਾਈ ਸੀ ਉਹਨੇ ਅੰਮ੍ਰਿਤਸਰ ਦੇ ਵਿੱਚ ਖਾਲਸਾ ਯੂਨੀਵਰਸਿਟੀ ਸਥਾਪਿਤ ਕਰਨ ਦੀ ਯੋਜਨਾ ਨੂੰ ਹਰੀ ਝੰਡੀ ਜਿਹੜੀ ਉਹ ਦਿੱਤੀ ਸੀਗੀ ਔਰ ਇੱਕਦਮ ਰੋਸ ਜਿਹੜਾ ਉਹ ਫੈਲ ਗਿਆ ਸੀਗਾ। ਯੂਨੀਵਰਸਿਟੀ ਸਥਾਪਿਤ ਕਰਨ ਦੇ ਵਾਸਤੇ ਨਿਯਮਾਂ ਦੇ ਮੁਤਾਬਕ 35 ਏਕੜ ਰਕਬਾ ਚਾਹੀਦਾ ਹੈ, ਜਿਹਦੇ ਵਿੱਚੋਂ 50,000 ਵਰਗ ਮੀਟਰ ਖੇਤਰ ਛੱਤਿਆ ਹੋਣਾ ਚਾਹੀਦਾ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਕੋਲੇ ਯੂਨੀਵਰਸਿਟੀ ਲਈ 56 ਏਕੜ ਰਕਬਾ ਹੈ ਔਰ ਇਹਦੇ ਵਿੱਚੋਂ 1 ਲੱਖ ਵਰਗ ਮੀਟਰ ਦੇ ਵਿੱਚ ਇਮਾਰਤਾਂ ਜਿਹੜੀਆਂ ਉਸਾਰੀਆਂ ਹੋਈਆਂ ਨੇ। ਤੁਸੀਂ ਅੰਦਾਜ਼ਾ ਲਾ ਲੈਣਾ 35 ਏਕੜ ਚਾਹੀਦੀ ਹੈ, 56 ਏਕੜ ਆ ਜਿਹੜੀ ਬਾਕੀ ਹੈ ਕਿਉਂਕਿ ਪ੍ਰਾਈਮ ਲੈਂਡ ਹੈ ਜੀ, ਬਹੁਤ ਮਹਿੰਗੀ ਇਹ ਜ਼ਮੀਨ ਹੈ। ਇੱਥੇ ਫਿਰ ਇਹਨੂੰ ਜਿਹੜਾ ਜੀ ਉਸ ਜ਼ਮੀਨ ਨੂੰ ਜਿਹੜਾ ਉਹ ਵੇਚਿਆ ਜਾਊਗਾ ਔਰ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰਰੀ ਸਕੱਤਰ ਜਿਹੜੇ ਨੇ ਰਜਿੰਦਰ ਮੋਹਨ ਛੀਨਾ ਨੇ ਇਹ ਕਿਹਾ ਕਿ ਸਰਕਾਰ ਦੀ ਪ੍ਰਵਾਨਗੀ ਮਿਲਦਿਆਂ ਯੂਨੀਵਰਸਿਟੀ ਦਾ ਕੰਮਕਾਜ ਜਿਹੜਾ ਸ਼ੁਰੂ ਹੋ ਜਾਊਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਮਸਲੇ ਦੇ ਉੱਤੇ ਇਹ ਗੱਲ ਆਖੀ ਸੀਗੀ ਕਿ ਜੇ ਉਹ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਇਸ ਫੈਸਲੇ ਨੂੰ ਜਿਹੜਾ ਜੀ ਉਹ ਰੱਦ ਕਰ ਦੇਣਗੇ, ਜਦੋਂ ਕਿ ਦੂਜੀ ਧਿਰ ਜਿਹੜੀ ਹੈ ਜੀ ਆਮ ਆਦਮੀ ਪਾਰਟੀ ਉਹਦੇ ਵੱਲੋਂ ਇਸ ਸਬੰਧ ਦੇ ਵਿੱਚ ਅਜੇ ਆਪਣਾ ਪੱਖ ਕੋਈ ਵੀ ਨਹੀਂ ਦੱਸਿਆ ਗਿਆ। ਜੀ ਜੀ। ਅਗਲੀ ਗੱਲ ਕਰੀਏ ਪੰਜਾਬ ਦੇ ਗਿਰੋਹ ਜਿਹੜੇ ਪੰਜਾਬ ਪੁਲਿਸ ਨਾਲੋਂ ਜਿਹੜੇ ਆਧੁਨਿਕ ਹਥਿਆਰਾਂ ਨਾਲ ਲੈਸ ਆ।
ਬਿਲਕੁਲ ਜੀ। ਇੱਕ ਪਿੱਛੇ ਜੇ ਤੁਸੀਂ ਦੇਖੀ ਹੋਣੀ ਆ ਜਿਹੜੀ ਵੀਡੀਓ ਚੱਲਦੀ ਸੀਗੀ ਸੋਸ਼ਲ ਮੀਡੀਆ ਦੇ ਉੱਤੇ, ਉੱਤਰ ਪ੍ਰਦੇਸ਼ ਦੀ ਸੀ। ਹਾਲਾਂਕਿ ਜਿਹੜੇ ਪੁਲਿਸ ਦੇ ਸੀਨੀਅਰ ਆਫੀਸਰ ਨੇ ਉਹ ਚਲਵਾ ਕੇ ਦੇਖਦੇ ਸੀ, ਕੋਈ ਵੀ ਹਥਿਆਰ ਜਿਹੜਾ ਸੀਗਾ ਉਹ ਪੁਲਿਸ ਦਾ ਨਹੀਂ ਸੀ ਚੱਲਦਾ। ਔਰ ਜਿਹੜੇ ਇਹ ਇੱਥੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਅਪਰਾਧ ਕਰਨ ਵਾਲੇ ਗਰੋਹ ਜਿਹੜੇ ਸਰਗਰਮ ਹੋਏ ਨੇ, ਸੁਪਾਰੀ ਦੇ ਉੱਤੇ ਜਿਹੜੇ ਕਤਲ ਕਰਦੇ ਨੇ, ਫਰੌਤੀਆਂ, ਨਜਾਇਜ਼ ਕਬਜ਼ੇ ਜਿਹੜਾ ਜੀ ਉਹ ਦਿਵਾਉਣ ਦਾ ਜਿਹੜਾ ਉਹ ਧੰਦਾ ਇਹ ਗਰੁੱਪ ਜਿਹੜਾ ਉਹ ਕਰਦੇ ਨੇ, ਉਹਨਾਂ ਦੇ ਕੋਲੇ ਜਿਹੜੇ ਆ ਜੀ ਬਹੁਤ ਅਤ ਆਧੁਨਿਕ ਜਿਹੜੇ ਉਹ ਹਥਿਆਰ ਜਿਹੜੇ ਉਹ ਦੱਸੇ ਜਾਂਦੇ ਨੇ। ਇਹ ਪਿੰਡਾਂ, ਸ਼ਹਿਰਾਂ, ਵਿਸ਼ੇਸ਼ ਖੇਤਰਾਂ ਦੇ ਵਿੱਚ ਜਿਹੜਾ ਜੀ ਜਿਹੜੀਆਂ ਸਰਗਰਮ ਨੇ ਔਰ ਆਧੁਨਿਕ ਹਥਿਆਰਾਂ ਦੇ ਨਾਲ ਬਿਲਕੁਲ ਇਹ ਜਿਹੜਾ ਜੀ ਲੈਸ ਹੋ ਕੇ ਸੁਪਾਰੀ ਦੇ ਉੱਤੇ ਕਤਲ ਜਿਹੜਾ ਉਹ ਕਰਦੇ ਨੇ। ਇੱਦਾਂ ਦੇ ਕੁਝ ਗਰੋਹ ਜਿਹੜੇ ਨੇ ਆਪਣੀ ਚੌਧਰ ਕਾਇਮ ਕਰਨ ਦੇ ਵਾਸਤੇ ਇੱਕ ਦੂਜੇ ਦੇ ਖੂਨ ਦੇ ਜਿਹੜੇ ਉਹ ਵੀ ਪਿਆਸੇ ਹੋਏ ਪਏ ਨੇ ਜੀ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਤਲ ਹੋਇਆ ਸੀਗਾ ਜਸਵਿੰਦਰ ਰੌਕੀ ਦਾ, ਉਹਨੂੰ ਵੀ ਇਸੇ ਮਾਮਲੇ ਦੇ ਵਿੱਚ ਜਿਹੜਾ ਜੀ ਜੋੜਿਆ ਜਾ ਰਿਹਾ। ਅੰਮ੍ਰਿਤਸਰ ਦੇ ਵਿੱਚ ਗੈਂਗਵਾਰ ਜਿਹੜਾ ਹੋਈ ਹੈ ਜੀ, ਉਹਨੂੰ ਵੀ ਇਹਦੇ ਨਾਲ ਹੀ ਜਿਹੜਾ ਜੀ ਉਹ ਜੋੜਿਆ ਜਾ ਰਿਹਾ। ਬੇਸ਼ੱਕ ਪੰਜਾਬ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸੀਨੀਅਰ ਨੇ ਜੀ DGP, ਉਹਨਾਂ ਨੇ ਇਹ ਜ਼ਰੂਰ ਕਿਹਾ ਜੀ ਕਿ ਇਹਦੇ ਸੰਬੰਧੀ ਵਿਸ਼ੇਸ਼ ਟੀਮ ਜਿਹੜੀ ਆ ਉਹ ਬਣਾ ਦਿੱਤੀ ਗਈ ਹੈ। ਪਰ ਵਿਸ਼ੇਸ਼ ਟੀਮ ਉਦੋਂ ਬਣਾਈ ਗਈ ਆ ਜਦੋਂ ਇਹ ਗਰੋਹ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਬਿਲਕੁਲ ਜਿਹੜਾ ਉਹ ਛਾ ਗਏ ਨੇ। ਜਿਹੜੇ ਖਜ਼ਾਨਾ ਮੰਤਰੀ ਨੇ ਪਰਮਿੰਦਰ ਸਿੰਘ ਢੀਂਡਸਾ ਹੋਰੀ, ਉਹ ਕੱਲ ਬੋਲ ਰਹੇ ਸਨ ਕਿ ਅਕਾਲੀ ਦਲ ਕਿਸੇ ਗੈਂਗਸਟਰ ਨੂੰ ਸਰਪ੍ਰਸਤੀ ਨਹੀਂ ਦਿੰਦਾ ਜੀ। ਇਥੋਂ ਮਤਲਬ ਜਿਹੜਾ ਜੀ ਉਹ ਕੀ ਉਹਨਾਂ ਦਾ ਜਿਹੜਾ ਉਹ ਲਾਇਆ ਜਾਵੇ ਕਿ ਕਿਉਂ ਉਹਨਾਂ ਨੇ ਇਹ ਬਿਆਨ ਜਿਹੜਾ ਜੀ ਉਹ ਦਿੱਤਾ, ਜਦੋਂ ਕਿ ਸਭ ਨੂੰ ਪਤਾ ਹੈ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਜਿਹੜੀ ਹੈ ਜੀ ਉਹ ਸਿਆਸੀ ਧਿਰ, ਸਿਆਸੀ ਬੰਦਾ ਜਿਹੜਾ ਜੀ ਉਹ ਜ਼ਰੂਰ ਦਿਸ ਪੈਂਦਾ। ਸਭ ਤੋਂ ਖਤਰਨਾਕ ਗਰੋਹ ਜਿਹੜੇ ਜੀ ਇਸ ਵੇਲੇ ਜ਼ਿਲ੍ਹਾ ਖੰਨਾ ਦੇ ਵਿੱਚ ਜਿਹੜੇ ਆ ਉਹ ਦੱਸੇ ਜਾਂਦੇ ਆ। ਖੰਨੇ ਦੇ ਵਿੱਚ ਹੀ ਸ਼ਿਵ ਸੈਨਾ ਦੇ ਇੱਕ ਆਗੂ ਨੂੰ ਗੋਲੀਆਂ ਦੇ ਨਾਲ ਉਡਾਇਆ ਗਿਆ ਸੀਗਾ। ਜ਼ਿਲ੍ਹਾ ਖੰਨਾ ਦੇ ਵਿੱਚ 14 ਖਤਰਨਾਕ ਅਪਰਾਧੀ ਗਰੋਹ ਨੇ, ਜਿਨ੍ਹਾਂ ਦੇ 75 ਮੈਂਬਰ ਜਿਹੜੇ ਆ ਜੀ ਉਹ ਦੱਸੇ ਜਾਂਦੇ ਨੇ। ਅੰਮ੍ਰਿਤਸਰ ਵੀ ਪਿੱਛੇ ਨਹੀਂ ਆ। ਅੰਮ੍ਰਿਤਸਰ ਦੇ ਵਿੱਚ 5 ਗਰੋਹ ਜਿਹੜੇ ਸਾਹਮਣੇ ਆਏ ਨੇ, ਇਹਨਾਂ ਦੇ 100 ਦੇ ਕਰੀਬ ਜਿਹੜੇ ਜੀ ਉਹ ਮੈਂਬਰ ਦੱਸੇ ਜਾਂਦੇ ਨੇ। ਜ਼ਿਲ੍ਹਾ ਮੋਹਾਲੀ ਵੀ ਜਿਹੜਾ ਜੀ ਉਹ ਪਿੱਛੇ ਨਹੀਂ ਹੈ। ਇੱਥੇ ਵੀ 70 ਮੈਂਬਰ ਜਿਹੜੇ ਆ ਜੀ ਉਹ ਸਰਗਰਮ ਦੱਸੇ ਜਾਂਦੇ ਨੇ, ਜਿਹੜੇ ਕਿ ਕੰਟਰੈਕਟ ਕਿਲਿੰਗ, ਅਗਵਾ ਕਰਨਾ, ਫਰੌਤੀਆਂ ਜਿਹੜੀਆਂ ਦੀ ਉਹ ਮੰਗਣੀਆਂ, ਜ਼ਮੀਨਾਂ ਦੇ ਨਜਾਇਜ਼ ਕਬਜ਼ੇ ਜਿਹੜੇ ਕਰਵਾ ਕੇ ਲੁੱਟਾਂ ਮਚਾਉਣੀਆਂ ਜਿਹੜੀਆਂ ਦੀ ਇਹ ਸ਼ਾਮਲ ਦੱਸੇ ਜਾਂਦੇ ਨੇ। ਪਟਿਆਲੇ ਦੇ ਵਿੱਚ ਇਸ ਤਰ੍ਹਾਂ ਦੇ 7 ਗਰੋਹਾਂ ਦੇ ਕਰੀਬ 40 ਦੇ ਮੈਂਬਰ ਜਿਹੜੇ ਜੀ ਉਹ ਸਰਗਰਮ ਦੱਸੇ ਜਾ ਰਹੇ ਨੇ। ਜੀ 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 ਹਾਲਾਤ ਜਿਹੜੇ ਜੀ ਕਾਫੀ ਮਾੜੇ ਨੇ। ਅਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਖਿਆ ਸੀਗਾ ਸੁਖਬੀਰ ਬਾਦਲ ਹੁਣਾਂ ਨੇ ਵੀ ਸਾਰਿਆਂ ਨੂੰ ਫੜ ਕੇ ਕਰੋ ਅੰਦਰ। ਸ਼ੱਕ ਇਹ ਆ ਵੀ ਕਿਤੇ ਅਕਾਲੀ ਦਲ ਨਾ ਖਾਲੀ ਹੋ ਜਾਏ ਫਿਰ। ਦੇਖੋ, ਇਹ ਹੁਕਮ ਤਾਂ ਜਿਹੜੇ ਜਾਰੀ ਕੀਤੇ ਗਏ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ DGP ਸਾਹਿਬ ਨੇ ਜਿਹੜੀ ਮੀਟਿੰਗ ਆ ਉਹ ਲਾਈ ਹੈ। ਹੁਣ ਇਹਦੇ ਉੱਤੇ ਉਹ ਜਿਹੜੀ ਬਣਾਈ ਟੀਮ ਹੈ ਉਹਨੇ ਕਿੰਨਾ ਕੁ ਕੰਮ ਕੀਤਾ, ਇਹਦੇ ਅਜੇ ਕੋਈ ਜਿਹੜੇ ਸਾਹਮਣੇ ਨਹੀਂ ਆਇਆ ਜੀ ਕੁਛ ਵੀ। ਜੀ ਜੀ ਤੇ ਅਗਲੀ ਗੱਲ ਕਰੀਏ ਵੀ ਉਹ ਨਲਕੇ ਵਾਲੀ ਜਿਹੜੀ ਗੱਲ ਸੀ, ਕਹਿੰਦੇ ਵੀ ਪਾਣੀ ਜਿੱਥੇ ਦਾ ਪੂਜੀ ਜਾਂਦੇ ਸੀ ਲੋਕ, ਉਹ ਨਲਕਾ ਤਾਂ ਪੱਟਤਾ, ਲੋਕ ਹੁਣ ਜਗ੍ਹਾ ਪੂਜਣ ਲੱਗ ਗਏ ਨੇ। ਐਕਚੁਅਲੀ ਜੀ ਇਹ ਅੰਨੀਆਂ ਪਿੰਡ ਪੈਂਦਾ ਫਤਿਹਗੜ੍ਹ ਸਾਹਿਬ ਦੇ ਵਿੱਚ, ਔਰ ਇਸ ਜਗ੍ਹਾ ਦੇ ਉੱਤੇ ਇਹ ਜਿਹਨੂੰ ਚਮਤਕਾਰੀ ਨਲਕਾ ਜਿਹੜਾ ਉਹ ਕਿਹਾ ਜਾ ਰਿਹਾ ਸੀਗਾ, ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਜੀ ਉੱਥੋਂ ਪਾਣੀ ਪੀਣ ਵਾਲਿਆਂ ਦੀਆਂ। ਔਰ ਜਿਹੜੇ ਤਰਕਸ਼ੀਲ ਸੀਗੇ ਜੀ ਉਹਨਾਂ ਨੇ ਬਥੇਰਾ ਸਮਝਾਇਆ ਜੀ ਕਿ ਇਹ ਪਾਣੀ ਦੇ ਵਿੱਚ ਕੁਛ ਨਹੀਂ ਹੈਗਾ, ਇਹ ਨਾਰਮਲ ਜਿਹੜਾ ਜੀ ਉਹ ਪਾਣੀ ਆ। ਲੋਕ ਹਟੇ ਨਹੀਂ। ਉੱਥੇ ਜਿਹੜੇ ਜ਼ਿਮੀਂਦਾਰ ਨੇ ਜੀ ਉਹਨਾਂ ਦੀਆਂ ਫਸਲਾਂ ਵੀ ਜਿਹੜੇ ਇਹ ਖਰਾਬ ਕਰਦੇ ਸੀਗੇ। ਲਾਈਨਾਂ ਲੋਕਾਂ ਦੀਆਂ ਜਿਹੜੀਆਂ ਲੱਗੀਆਂ ਹੋਈਆਂ ਸੀਗੀਆਂ, ਕੋਈ ਸਮਝਦਾ ਨਹੀਂ ਸੀਗਾ। ਕਿਸੇ ਨੇ ਰਾਤੋਂ ਰਾਤ ਜਿਹੜਾ ਨਾ ਜੀ ਉਹ ਨਲਕਾ ਪੱਟ ਦਿੱਤਾ। ਲੋਕ ਜਿਹੜੇ ਅਜੇ ਵੀ ਹਟੇ ਨਹੀਂ। ਹੁਣ ਉੱਥੇ ਜਾ ਕੇ ਦੀਵੇ ਲਾਈ ਜਾਂਦੇ ਆ ਜੀ, ਦੀਵੇ ਲੱਗ ਰਹੇ ਨੇ, ਤੇਲ ਜਿਹੜਾ ਜੀ ਉਹ ਚੜਾਇਆ ਜਾ ਰਿਹਾ, ਕੱਪੜੇ ਜਿਹੜੇ ਨੇ ਉਹ ਉੱਥੇ ਜਿਹੜੇ ਆ ਉਹ ਚੜਾਏ ਜਾ ਰਹੇ ਆ, ਇੱਟਾਂ ਲਾ ਕੇ ਉੱਤੇ ਦੀਵੇ ਜਿਹੜੇ ਆ ਉਹ ਜਗ ਰਹੇ ਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜਾ ਹੁਣ ਨਲਕਾ ਸਾਹਿਬ ਰਿਹਾ ਨੀਗਾ ਕਿ ਉੱਥੇ ਕੋਈ ਇਹ ਮੜੀ ਮੁੜੀ ਜਿਹੜੀ ਹੈ ਨਾ ਜੀ ਉਹ ਨਾ ਬਣਾ ਦੇਣ ਕਿ ਇੱਥੇ ਕਿਸੇ ਟਾਈਮ ਜਿਹੜਾ ਜੀ ਉਹ ਨਲਕਾ ਹੁੰਦਾ ਸੀਗਾ ਤੇ ਉੱਥੋਂ ਪਾਣੀ ਜਿਹੜਾ ਖਾਸ ਕਿਸਮ ਦਾ ਨਿਕਲਿਆ ਸੀਗਾ। ਕਿਸੇ ਨਾ ਕਿਸੇ ਵਿਅਕਤੀ ਦੀ ਇਹ ਕਾਫੀ ਜਿਹੜੀ ਆ ਤੁਸੀਂ ਕਹਿ ਸਕਦੇ ਹੋ ਕਿ ਇਹ ਕਾਢ ਦਿਮਾਗ ਦੀ ਹੋ ਸਕਦੀ ਹੈ ਕਿ ਇੱਥੇ, ਕਿਉਂਕਿ ਇਹੋ ਜਿਹਾ ਕਾਰੋਬਾਰ ਇੱਥੇ ਚੱਲਦਾ ਬਹੁਤ ਛੇਤੀ ਆ ਜੀ। ਸ਼ਾਇਦ ਇਸੇ ਕਰਕੇ ਹੀ ਜਿਹੜਾ ਜੀ ਇਹ ਚਲਾਇਆ ਗਿਆ ਜਿਹੜਾ ਜੀ ਉਹ ਹੋ ਸਕਦਾ। ਪਰ ਲੋਕਾਂ ਨੂੰ ਜਿਹੜਾ ਜੀ ਉਹ ਕਿਵੇਂ ਸਮਝਾਇਆ ਜਾਵੇ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਿੰਨਾ ਮਰਜ਼ੀ ਤੁਸੀਂ ਕਹਿ ਕੇ ਥੱਕ ਜਾਓ, ਇਹੀ ਨਲਕਾ ਕਿਤੇ ਹੋਰ ਜਗ੍ਹਾ ਦੇ ਉੱਤੇ ਤੁਸੀਂ ਲਾ ਦਿਓ ਤੇ ਸ਼ਾਇਦ ਹੋ ਸਕਦਾ ਜੀ ਲੋਕ ਉਧਰ ਵੱਲ ਨੂੰ ਤੁਰ ਪੈਣ ਜੀ। ਬਿਲਕੁਲ ਜੀ, ਜਿਨ੍ਹਾਂ ਨੇ PK ਮੂਵੀ ਦੇਖੀ ਹੋਊਗੀ ਉਹ ਸਕੂਲ ਤੋਂ ਸਾਹਮਣੇ ਵਾਲਾ ਪੇਪਰ ਤੋਂ ਪਹਿਲੋਂ ਵਾਲਾ ਸੀਨ ਜਿਹੜਾ ਜੀ ਉਹਨਾਂ ਨੂੰ ਇਸ ਚੀਜ਼ ਨੂੰ ਦੇਖ ਕੇ ਯਾਦ ਆ ਗਿਆ ਹੋਊਗਾ। ਪਟਿਆਲੇ ਦੇ ਵਿੱਚ ਜਿਹੜੇ ਅਗਵਾ
ਹੋਈ ਸੀ ਬੱਚੀ ਆ ਤਾਂ ਗਈ ਹੈ ਵਾਪਸ, ਪਰ ਅਜੇ ਵੀ ਲੋਕਾਂ ਦੇ ਵਿੱਚ ਦਹਿਸ਼ਤ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਬੱਚੀ ਅਗਵਾ ਹੋਈ ਸੀ, ਆਪਾਂ ਸਾਂਝਾ ਕੀਤਾ ਸੀਗਾ ਕਿ ਕੁਝ ਘੰਟਿਆਂ ਦੇ ਦੌਰਾਨ ਉਹਨੂੰ ਛੱਡ ਗਏ ਸਨ ਅਗਵਾਕਾਰ। ਇਹ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਜੀ ਉਹ ਚੱਲ ਰਹੀ ਹੈ ਕਿ ਉਹਦੀ ਫਿਰੌਤੀ ਜਿਹੜੀ ਆ ਜੀ ਉਹ ਲੈ ਗਏ ਨੇ ਅਗਵਾਕਾਰ, ਜਦੋਂ ਕਿ ਪੁਲਿਸ ਜਿਹੜੀ ਆ ਜੀ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਕੋਈ ਪੈਸਾ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਜਿਹੜੀਆਂ ਇੱਥੇ ਦੇ ਮੀਡੀਆਕਾਰਾਂ ਦੇ ਵਿੱਚ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਕਿ ਉਹ ਪੈਸਾ ਉਹਨਾਂ ਨੇ ਲਿਆ, ਔਰ 7-8 ਦੇ ਕਰੀਬ ਜਿਹੜੀਆਂ ਕਾਲਸ ਨੇ ਉਹਨਾਂ ਨੇ ਘਰ ਦੇ ਵਿੱਚ ਕੀਤੀਆਂ। ਉਦੋਂ ਪੁਲਿਸ ਦੇ ਵੱਲੋਂ ਇਹ ਟਰੇਸ ਨਹੀਂ ਕੀਤਾ ਗਿਆ ਕਿ ਕਿਹੜੀ ਲੋਕੇਸ਼ਨ ਤੋਂ ਉਹ ਕਾਲ ਜਿਹੜੀ ਆ ਉਹ ਕਰ ਰਹੇ ਨੇ। ਇਹ ਜਿਹੜਾ ਏਰੀਆ ਪੈਂਦਾ ਜੀ, ਸਾਰੇ ਜਗ੍ਹਾ ਤੋਂ CCTV ਦੀ ਫੁਟੇਜ ਜਿਹੜੀ ਆ ਜੀ ਉਹ ਖੰਗਾਲੀ ਗਈ ਆ ਪੁਲਿਸ ਦੇ ਵੱਲੋਂ। ਜਿਹੜੀਆਂ ਇਹ ਵੀ ਪਤਾ ਲੱਗਾ ਕਿ ਜਿਹੜੇ ਇਹਦੇ ਉੱਤੇ ਜਿਹੜੀਆਂ ਪਲੇਟਾਂ ਲਾਈਆਂ ਹੋਈਆਂ ਸਨ, ਲਾਇਸੈਂਸ ਪਲੇਟਾਂ, ਉਹ ਕਿਸੇ ਮੋਟਰਸਾਈਕਲ ਦੀ ਲਾਇਸੈਂਸ ਪਲੇਟ ਜਿਹੜੀ ਆ ਜੀ ਉਹ ਲਾਈ ਹੋਈ ਸੀ। ਇਹਦੇ ਨਾਲ ਪਟਿਆਲੇ ਦੇ ਵਿੱਚ ਜਿਹੜੇ ਮਾਪੇ ਨੇ ਜੀ, ਉਹ ਜਿਹੜੇ ਖਾਸ ਤੌਰ ਦੇ ਉੱਤੇ ਬਿਜ਼ਨਸਮੈਨ ਨੇ, ਉਹਨਾਂ ਦੇ ਵਿੱਚ ਬੜੀ ਦਹਿਸ਼ਤ ਜਿਹੜੀ ਆ ਜੀ ਉਹ ਪਾਈ ਜਾ ਰਹੀ ਆ ਕਿ ਜਿਹੜੇ ਉਹ ਆਪਣੇ ਬੱਚਿਆਂ ਨੂੰ ਹੁਣ ਉਹ ਭੇਜਣ ਦੇ ਵਾਸਤੇ ਜਿਹੜਾ ਬੱਸਾਂ ਦੇ ਉੱਤੇ ਜਾਂ 3 ਵੀਲਰ ਦੇ ਉੱਤੇ ਤਿਆਰ ਨਹੀਂ। ਉਹ ਇਹ ਸਮਝਦੇ ਨੇ ਕਿ ਘਟਨਾ ਕਿਸੇ ਦੇ ਨਾਲ ਵੀ ਜਿਹੜੀ ਆ ਜੀ ਵਾਪਰ ਸਕਦੀ ਹੈ। ਜਿਹੜੇ ਆਪਾਂ ਗਰੋਹਾਂ ਦੀ ਗੱਲ ਜਿਹੜੀ ਆ ਉਹ ਕਰਕੇ ਹਟੇ ਆ, ਇਹ ਉਹਦੇ ਨਾਲ ਹੀ ਤਾਂ ਜੁੜਦਾ ਇੱਕ ਸਬਜੈਕਟ ਹੈ। ਪੁਲਿਸ ਇਹ ਕਹਿੰਦੀ ਹੈ ਜੀ ਕਿ ਉਹ ਅਗਵਾਕਾਰਾਂ ਦੇ ਨੇੜੇ ਪਹੁੰਚ ਚੁੱਕੀ ਹੈ। ਛੇਤੀ ਇਹਦੇ ਸਬੰਧ ਦੇ ਵਿੱਚ ਕੁਝ ਖੁਲਾਸੇ ਜਿਹੜੇ ਨੇ ਉਹ ਕੀਤੇ ਜਾਣਗੇ। ਜੀ ਜੀ ਰਣਬੈਕਸੀ ਭਰਾਵਾਂ ਨੂੰ, ਰਣਬੈਕਸੀ ਲੈਬਾਰਟਰੀ ਦੇ ਜਿਹੜੇ ਪ੍ਰਮੋਟਰ ਆ, ਉਹਨਾਂ ਨੂੰ 2500 ਕਰੋੜ ਅਦਾ ਕਰਨ ਦੇ ਨਿਰਦੇਸ਼ ਹੋਏ ਨੇ ਜੀ। ਇਹ ਜਿਹੜੇ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਆ, ਉਹਨਾਂ ਨੂੰ ਜਿਹੜਾ ਜੀ ਇਹ ਇੱਕ ਸਾਲਸੀ ਟ੍ਰਿਬਿਊਨਲ ਦੇ ਦਾਈਚੀ ਕੰਪਨੀ ਨੂੰ ਜਿਹੜਾ ਜੀ ਇਹ ਹਰਜਾਨਾ ਅਦਾ ਕਰਨ ਦੇ ਵਾਸਤੇ ਕਿਹਾ, ਔਰ ਜਾਪਾਨੀ ਕੰਪਨੀ ਨੂੰ ਹਿੱਸੇਦਾਰੀ ਵੇਚਣ ਦੇ ਦੌਰਾਨ ਗਲਤ ਜਾਣਕਾਰੀ ਦੇਣ ਤੇ ਤੱਥਾਂ ਨੂੰ ਲੁਕਾਉਣ ਦੇ ਉੱਤੇ ਅਦਾਲਤ ਨੇ ਇਹ ਹਦਾਇਤ ਜਿਹੜੀ ਆ ਜੀ ਉਹ ਕੀਤੀ ਆ। ਔਰ ਰੈਨਬੈਕਸੀ 'ਚ ਸਮੁੱਚੀ 35% ਦੀ ਹਿੱਸੇਦਾਰੀ ਜਿਹੜੀ ਆ ਉਹ ਦਾਈਚੀ ਸੈਂਕਿਊ 2008 ਦੇ ਵਿੱਚ $2.4 ਅਰਬ ਦੇ ਵਿੱਚ ਜਿਹੜੀ ਆ ਜੀ ਉਹ ਵੇਚੀ ਸੀਗੀ। ਇਹ ਉਹੀ ਵਿਅਕਤੀ ਨੇ ਜੀ ਜਿਨ੍ਹਾਂ ਨੇ ਇੱਕ ਬੜੇ ਚਰਚਿਤ ਡੇਰੇ ਦੀ ਪ੍ਰਮੁੱਖਤਾ ਸੰਭਾਲਣੀ ਆਉਣ ਵਾਲੇ ਦਿਨਾਂ 'ਚ। ਜੀ ਜੀ ਬਿਲਕੁਲ ਜੀ। ਸੋ ਇਹੋ ਜਿਹੀਆਂ ਚੀਜ਼ਾਂ ਦਾ ਮੈਨੂੰ ਲੱਗਦਾ ਨਹੀਂ ਫਿਰ ਕੋਈ ਬਹੁਤਾ ਫਰਕ ਇਹਨਾਂ ਨੂੰ ਪੈਣਾ ਆ। ਅਤੇ ਜੇ ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ, ਸ਼ਸ਼ੀਕਾਂਤ ਹੁਣਾਂ ਵਾਲੀ ਜਿਹੜੀ ਟੀਮ ਆ ਉਹ ਕਾਫੀ ਜਿਹੜਾ ਉਹਨਾਂ ਦਾ ਹਿੱਸਾ ਬਸਪਾ ਦੇ ਵਿੱਚ ਸ਼ਾਮਲ ਹੋ ਗਿਆ ਕਹਿੰਦੇ ਜੀ। ਉਹ ਕਿਸੇ ਟਾਈਮ ਆਮ ਆਦਮੀ ਪਾਰਟੀ ਦੇ ਨਾਲ ਵੀ ਤੁਰੇ ਸਨ, ਮੁੜ ਕੇ ਇੱਧਰੋਂ ਵੀ ਜਿਹੜਾ ਜੀ ਉਹ ਵਿਟਰ ਗਏ। ਹੁਣ ਉਹਨਾਂ ਨੇ ਜਿਹੜਾ ਮੈਸੇਜ ਕੱਲ ਕੀਤਾ ਸੀਗਾ ਕਿ ਮੈਂ ਸ਼ਾਮਲ ਨਹੀਂ ਹੋ ਰਿਹਾ, ਮੇਰੀ ਕੁਝ ਟੀਮ ਦੇ ਜਿਹੜੇ ਮੈਂਬਰ ਨੇ ਉਹ ਬਹੁਜਨ ਸਮਾਜ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਗਏ ਨੇ। ਉਹਨਾਂ ਨੂੰ ਸ਼ਾਮਲ ਕਰਵਾਉਣ ਦੇ ਮੌਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਸਿਆਸੀ ਧਿਰ ਦੇ ਵਿੱਚ ਜਿਹੜਾ ਜੀ ਉਹ ਨਹੀਂ ਜਾ ਰਿਹਾ। ਇਹ ਪਤਾ ਨਹੀਂ ਜੀ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਉਂ ਗਏ, ਫਿਰ ਇਹ ਉਹਨਾਂ ਨੂੰ ਕਿਉਂ ਕਹਿਣਾ ਪਿਆ ਕਿ ਮੈਂ ਉਸ ਜਗ੍ਹਾ ਉਸ ਪਾਰਟੀ ਦੇ ਵਿੱਚ ਨਹੀਂ ਜਾ ਰਿਹਾ। ਜੇ ਨਹੀਂ ਜਾ ਰਹੇ ਤੇ ਫਿਰ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਜਾਣ ਦੀ ਕੀ ਜ਼ਰੂਰਤ ਸੀ। ਜੀ ਜੀ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜ-ਨਾਮਾ ਕਿ ਹਰਿਆਣਾ ਪੁਲਿਸ ਨੇ ਅੰਤ ਨੂੰ ਮੰਨਿਆ ਹੀ, ਮੂਰ ਥਲ ਵਿੱਚ ਅਨਰਥ ਸੀ ਬੜਾ ਹੋਇਆ। ਹਰਿਆਣਾ ਪੁਲਿਸ ਨੇ ਅੰਤ ਨੂੰ ਮੰਨਿਆ ਹੀ, ਮੂਰ ਥਲ ਵਿੱਚ ਅਨਰਥ ਸੀ ਬੜਾ ਹੋਇਆ। ਰਾਖਵਾਂ ਕਰਨ ਸੀ ਮੰਗਣ ਨੂੰ ਜਾਟ ਨਿਕਲੇ, ਉਹਨਾਂ ਮੂਹਰੇ ਪ੍ਰਸ਼ਾਸਨ ਨਾਲ ਖੜਾ ਹੋਇਆ। ਮਿਲਦੀ ਵਿੱਚੋਂ ਸਰਕਾਰ ਦੀ ਸ਼ਹਿ ਸੀਗੀ, ਜਿਨ੍ਹਾਂ ਨਾਲ ਸਿਆਸਤ ਦਾ ਧੜਾ ਹੋਇਆ। ਉਦੋਂ ਪੁਲਿਸ ਨੂੰ ਹੋਸ਼ ਫਿਰ ਆਉਣ ਲੱਗੀ, ਹਾਈ ਕੋਰਟ ਦਾ ਰੁਖ ਜਾਂ ਕੜਾ ਹੋਇਆ। ਹੁਣ ਤਾਂ ਮੰਨ ਲਈ ਜੁਰਮ ਦੀ ਕਥਾ ਸਾਰੀ, ਜਿਸ ਨੂੰ ਕਹਿੰਦਿਆਂ ਬੰਦੇ ਨੂੰ ਸ਼ਰਮ ਆਵੇ। ਹੁਣ ਤਾਂ ਮੰਨ ਲਈ ਜੁਰਮ ਦੀ ਕਥਾ ਸਾਰੀ, ਜਿਸ ਨੂੰ ਕਹਿੰਦਿਆਂ ਬੰਦੇ ਨੂੰ ਸ਼ਰਮ ਆਵੇ। ਸਵੈਮ ਸੇਵਕ ਨੂੰ ਫਰਕ ਨਾ ਪਿਆ ਜਾਪੇ, ਖੱਟਰ ਖੱਟੀ ਦਾ ਕਰੀ ਪਿਆ ਭਰਮ ਜਾਵੇ। ਜੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ, ਤੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।